ਭਾਰਤੀ ਫੌਜ 'ਚ ਨੇਪਾਲੀ ਗੋਰਖੇ 1947 ਤੋਂ ਬ੍ਰਿਟਨ, ਭਾਰਤ ਤੇ ਨੇਪਾਲ ਦੇ ਵਿੱਚ ਹੋਈ ਟ੍ਰਾਈਪਾਰਟ ਟ੍ਰੀਟੀ ਦੇ ਤਹਿਤ ਭਰਤੀ ਹੁੰਦੇ ਨੇ। ਭਾਰਤ ਨੇ ਬਿਨਾਂ ਨੇਪਾਲ ਨੂੰ ਭਰੋਸੇ 'ਚ ਲਿਆ ਆਪਣੀ ਫੌਜ ਦੀ ਭਰਤੀ ਨੀਤੀ 'ਚ ਬਦਲਾਅ ਕੀਤਾ। ਬੇਸ਼ੱਕ ਜਿਹੜਾ ਬਦਲਾਅ ਹੈ ਉਹ ਨਜ਼ਰ ਤਾਂ ਆਉਂਦਾ ਕਿ ਵੀ ਇਹਦੇ 'ਚ ਕੋਈ ਟ੍ਰੀਟੀ ਦੀ ਉਲੰਘਣਾ ਨਹੀਂ ਹੋਈ, ਲੇਕਿਨ ਸਾਡੀਆਂ ਇਸ ਬਾਰੇ ਫਿਕਰਮੰਦੀਆਂ ਨੇ। ਉਹਦੇ ਕੋਲ ਫੌਜ ਦੀ ਲੇਟੈਸਟ ਟ੍ਰੇਨਿੰਗ ਹੋਏਗੀ ਔਰ ਇਸ ਗੱਲ ਦਾ ਅੰਦੇਸ਼ਾ ਬਣਿਆ ਹੈ ਕਿ ਉਹਦੀ ਟ੍ਰੇਨਿੰਗ ਦਾ ਕੋਈ ਮਿਸਯੂਜ਼ ਕਰੇਗਾ। ਇਸ ਨਾਲ ਨੇਪਾਲ 'ਚ ਨਵੀਂ ਮੁਸ਼ਕਲ ਖੜੀ ਹੋਏਗੀ। ਇਸ ਲਈ ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀਆਂ ਮੁਸ਼ਕਲਾਂ ਵੱਲ ਧਿਆਨ ਦੇਣ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀ ਭਰਤੀ ਫੌਜ ਵਿੱਚ 4 ਸਾਲਾਂ ਲਈ ਅਗਨੀਵੀਰ ਭਰਤੀ ਸਕੀਮ ਦਾ ਨੇਪਾਲ ਵੱਲੋਂ ਤਿੱਖਾ ਜਿਹੜਾ ਹੈ ਵਿਰੋਧ ਕੀਤਾ ਗਿਆ ਹੈ। ਸੋ ਯਾਦ ਰਹੇ, ਭਾਰਤੀ ਫੌਜ ਵਿੱਚ ਨੇਪਾਲ ਤੋਂ ਵੀ ਗੋਰਖਿਆਂ ਦੀ ਭਰਤੀ ਕੀਤੀ ਜਾਂਦੀ ਹੈ। ਸੋ ਐਸਾ 1947 ਵਿੱਚ ਅੰਗਰੇਜ਼ ਸਰਕਾਰ, ਭਾਰਤ ਸਰਕਾਰ ਅਤੇ ਨੇਪਾਲ ਸਰਕਾਰ ਵਿੱਚ ਹੋਏ ਸਮਝੌਤੇ ਤਹਿਤ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ शुक्रिया जी। डॉक्टर साहब की कहना चाहोगे? देखो, हिंदूत्वियां ने अपना एजेंडा हिंदूत्वा का प्रमोट करने लई और अपने काडर नूं हथियारबंद ट्रेनिंग सरकारी खर्च ते कराउण दे नां थल्ले उन्होंने एक फौज दे विच स्कीम ऐलानी, फौजी भर्ती रोक दी गई और उस नूं अग्निपथ स्कीम का नाम किया गया। अग्नि फायर नूं कहंदे ने, अग नूं कहंदे ने। और ये क्या है कि जी ये भर्ती होणगे, इन्नी उम्र है और 20 सालां दे और ਜਿਹੜੇ सिर्फ 4 साल ਲਈ ਸਰਵ ਕਰਨਗੇ, ਇਹਨਾਂ ਨੂੰ ਅਗਨੀਵੀਰ ਕਿਹਾ ਜਾਏਗਾ ਕਿ ਇਹ ਜਿਹੜੀ ਫਾਇਰ ਚੋਂ ਲੰਘ ਕੇ ਆਏ ਅੱਗ ਚੋਂ, ਔਰ 4 ਸਾਲ ਬਾਅਦ ਇਹਨਾਂ ਨੂੰ ਫਿਰ ਉਹ ਪ੍ਰਾਈਵੇਟ ਸਿਕਿਉਰਿਟੀ ਗਾਰਡ ਇੱਧਰ ਉੱਧਰ ਜਾ ਸਕਦੇ ਨੇ, ਉਹਨਾਂ ਦੀਆਂ ਸੇਵਾਵਾਂ ਖਤਮ ਹੋ ਜਾਣਗੀਆਂ। ਹਾਲਾਂਕਿ ਜਿਉਂ ਹੀ ਇਹ ਸਕੀਮ ਆਈ, ਇੱਕਦਮ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਏ, ਪੰਜਾਬ ਦੇ ਵਿੱਚ ਵੀ ਹੋਇਆ, ਪੰਜਾਬ ਤੋਂ ਬਾਅਦ 'ਚ ਹੋਏ। ਔਰ ਇਵੇਂ ਲੱਗਦਾ ਸੀ ਵੀ ਸਾਰੇ ਪਾਸੇ ਭਾਰਤ ਦੇ ਵਿੱਚ ਇਸ ਇਸ਼ੂ ਦੇ ਉੱਤੇ, ਕਿਉਂਕਿ ਬਿਹਾਰ ਯੂਪੀ ਦੀ ਬੈਲਟ 'ਚੋਂ ਹੁਣੇ ਕਾਫੀ ਭਰਤੀ ਹੁੰਦੀ ਹੈ, ਕੋਵਿਡ ਦੇ ਚਲਦਿਆਂ ਹੋਈ ਨਹੀਂ ਸੀ ਬਹੁਤ ਸਾਰੇ, ਤਾਂ ਫੌਜ ਦੇ ਵਿੱਚ ਹੀ ਆਪਣੀ ਰੋਟੀ ਰੋਜ਼ੀ ਦੇਖਦੇ ਨੇ। ਲੇਕਿਨ ਇਹ ਵੀ ਜਿਵੇਂ ਉਹ ਸੋਡੇ ਦੀ ਝੱਗ ਹੁੰਦੀ ਹੈ ਵੀ ਉਹ ਉਭਰੀ ਔਰ ਉਹ ਜਿਹੜੀ ਹੈ ਥੱਲੇ ਚਲੀ ਗਈ, ਕਿਉਂਕਿ फिर ये आई फिगर कि जी वो भर्ती लई इन्ने लख अर्जियां आ गई, इन्ना भारत दे विच फिजल आउट हो गई। की रीजन बनया जां लोकां नूं लगा भी चलो जो आंदा है 4 साल ही सही, लेकिन असी उदों भी इस गल बारे बिल्कुल क्लीयर सी कि ये जिहड़ी इन्हां दी ये स्कीम दी जिहड़ी पिछे मंद भावना यही है कि ये एक तां जिहड़ा अदरवाइज एस्टैबलिश्ड मार्शल रेस कानसैप्ट है, जिन्हां दे विच सिख, गोरखे और डोगरे ਜਾਂ ਰਾਜਪੂਤ ਜਿਹੜੀਆਂ ਵੀ ਉਹਨਾਂ ਦੀਆਂ ਖਾਸ ਕੁਛ ਫੌਜਾਂ ਰੈਜੀਮੈਂਟਾਂ ਕਾਇਮ ਨੇ, ਵੀ ਉਹਨਾਂ ਨੂੰ ਇਹਨਾਂ ਨੇ ਅੱਗੋਂ ਬੇਰੁਜ਼ਗਾਰ ਕਰਨਾ। ਔਰ ਇਹਦੇ ਰਾਹੀਂ ਉਹਨਾਂ ਨੇ ਆਪਣੇ RSS ਦੇ ਵਲੰਟੀਅਰ ਜਿਹੜੇ ਆਲਰੇਡੀ ਇਹਨਾਂ ਦੀਆਂ ਸ਼ਾਖਾਵਾਂ ਰਾਹੀਂ ਸੈਮਾਈ ਵੈਪਨਸ ਨਾਲ ਪਹਿਲਾਂ ਹੀ ਟ੍ਰੇਨਡ ਨੇ, ਉਹਨਾਂ ਨੂੰ ਫਰਦਰ ਰੈਗੂਲਰ ਟ੍ਰੇਨਿੰਗ ਦੇਣੀ ਹੈ। ਔਰ ਫਿਰ ਜਿਹੜਾ 4 ਸਾਲ ਬਾਅਦ ਆਏਗਾ ਉਹ ਆ ਕੇ ਕੀ ਕਰੇਗਾ, ਔਰ ਉਸ ਨੂੰ ਫਿਰ ਇਹ ਆਪਣੀ माइनॉरिटीज़ के अगेंस्ट और वायलेंस के लिए इस्तेमाल करनगे। लेकिन क्योंकि बाकी पासे फिजल आउट हो गया, पंजाब भी भगवंत मान ने या दूजिया ने किया है, पंजाब असैंबली ने रेजोल्यूशन भी किया कि जी असी ये अग्निपथ अग्निवीर के खिलाफ हैं, और मतियां नूं कौन पुछदा है? दैट्स जिहड़ा है उन्हां दी जिहड़ी वुकत है वो एक कागज़ के टुकड़े तो वध के कुछ नहीं हुंदी, जिहड़ी कि रद्दी की टोकरी च जांदे। लेकिन नेपाल इस गल का ध्यान रहा कि 1947 तो भी पहला जो ब्रिटिशर्स ने, और ये भी एक इंटरस्टिंग अड हिस्टरी है कि एंगलो नेपालीज वार्स भी हुई हैं, नेपाल के अगेंस्ट ब्रिटिश ने उन्होंने डिफीट किया है, बहुत सारा एरिया उन्होंने खो के जोड़ा है हुण ये जोड़े अज कमाऊ का खेतर है बहुत सारा, जां जोड़े कुछ हिस्से बिहार के जिन्हों का नेपाल नाल बॉर्डर लगता है, नेपाल के राजे की मलकीयत सी, इन्होंने इंडियन रियासत बनाया। लेकिन उन्होंने गोरखियां की बहादरी देखी, कमाल की उन्हों का डिसिपलिन देखा और अंग्रेज़ों ने अपनी फौज के दरवाजे उन्होंने खोल दिते। यही कारण है कि अंग्रेज़ी फौज के वड्डी गिणती
ਨੇਪਾਲੀ ਗੋਰਖਿਆਂ ਦੀ ਭਰਤੀ ਹੁੰਦੀ ਸੀ। ਇਹੀ ਕੰਮ ਉਹਨਾਂ ਨੇ ਪੰਜਾਬ 'ਚ ਵੀ ਕੀਤਾ। 1849 'ਚ ਜਦੋਂ ਪੰਜਾਬ ਦਾ ਰਾਜ ਉਹਨਾਂ ਨੇ ਬ੍ਰਿਟਿਸ਼ ਸਲਤਨਤ ਦਾ ਹਿੱਸਾ ਬਣਾਇਆ ਤੇ ਉਹ ਸਿੱਖਾਂ ਦੀ ਬਹਾਦਰੀ ਦੇਖ ਚੁੱਕੇ ਸੀ, ਪੰਜਾਬੀ ਮੁਸਲਮਾਨਾਂ ਦੀ ਬਹਾਦਰੀ ਵੀ, ਪਠਾਣਾਂ ਦੀ ਵੀ। ਔਰ ਕੁਝ ਸਾਲਾਂ ਬਾਅਦ ਅਸੀਂ ਦੇਖਦੇ ਹਾਂ ਕਿ ਅੰਗਰੇਜ਼ਾਂ ਨੇ ਫੌਜ ਦੇ ਦਰਵਾਜ਼ੇ ਖੋਲ੍ਹ ਦਿੱਤੇ, ਸਿੱਖਾਂ ਨੂੰ ਵੀ ਐਜ਼ ਏ ਮਾਰਸ਼ਲ ਰੇਸ ਦਾ ਲਕਬ ਦੇ ਕੇ ਉਹਨਾਂ ਦੀ ਆਬਾਦੀ ਤੋਂ ਕਿਤੇ ਜ਼ਿਆਦਾ ਭਰਤੀ ਲੈ ਕੇ ਔਰ ਉਹਨਾਂ ਨੂੰ ਫਿਰ ਵਰਤਿਆ ਆਪਣੇ ਯੂਨੀਅਨ ਜੈਕ ਦੇ ਲਈ। 47 ਤੱਕ ਪਹੁੰਚਦੇ ਆ ਜਦੋਂ ਅੰਗਰੇਜ਼ਾਂ ਨੇ ਜਾਣ ਦਾ ਫੈਸਲਾ ਕੀਤਾ। ਸਿੱਖਾਂ ਨੂੰ ਜਾਂ ਪੰਜਾਬੀ ਮੁਸਲਮਾਨ ਪਠਾਨਕੋਟ ਤਾਂ ਗਏ ਆਏ, ਉਹ ਤਾਂ ਨਵਿਆਂ ਦੇ ਮਰਸਨਰੀ ਬਣ ਗਏ ਇੰਡੀਆ ਦੇ ਵਿੱਚ ਖਾਸ ਤੌਰ 'ਤੇ। ਲੇਕਿਨ ਗੋਰਖਿਆਂ ਦੇ ਹਵਾਲੇ ਨਾਲ ਇੱਕ ਨੇਪਾਲ ਦੀ ਮਹਾਰਾਜਗੀ ਤਾਂ ਪੁਰਾਣੀ ਸੀ, ਆਲਮੋਸਟ ਕਦੋਂ ਦਾ ਇਹਨਾਂ ਦੀ ਜਿਹੜੀ ਆ ਉਹ ਚੱਲ ਰਹੀ ਸੀ ਮੋਨਾਰਕੀ। ਔਰ ਨੇਪਾਲ ਦਾ ਰਾਜਾ ਵੀ ਉਦੋਂ ਹਿੰਦੂ ਸੀ, ਔਰ ਹਿੰਦੂ ਧਰਮ ਨੇਪਾਲ ਦਾ ਰਾਜ ਧਰਮ ਸੀ, ਜਿਹੜਾ ਕਿ ਬਾਅਦ ਦੇ ਵਿੱਚ ਬਦਲਿਆ ਹੁਣ ਕੁਝ ਸਾਲ ਪਹਿਲਾਂ। ਉਹਨਾਂ ਦਾ ਕਨਸਟੀਟਿਊਸ਼ਨ ਸੈਕੂਲਰ ਹੈ ਔਰ ਹਿੰਦੂ ਧਰਮ ਨੇਪਾਲ ਦਾ ਰਾਜਸੀ ਧਰਮ ਨਹੀਂ ਹੈ। ਪਰ ਨੇਪਾਲ ਦੇ ਮਹਾਰਾਜਾ, ਭਾਰਤ ਦੇ ਪ੍ਰਾਈਮ ਮਿਨਿਸਟਰ ਨਹਿਰੂ ਔਰ ਜਿਹੜਾ ਅੰਗਰੇਜ਼ੀ ਸਲਤਨਤ, ਉਹਨਾਂ ਦੇ ਵਿਚਾਲੇ ਇੱਕ ਸਮਝੌਤਾ ਹੋਇਆ ਔਰ ਉਹਨੂੰ ਟ੍ਰਾਈਪਾਰਟਾਈਟ ਟ੍ਰੀਟੀ ਕਹੀ ਜਾਂਦੀ ਹੈ ਕਿ ਇਹ ਜਿਹੜਾ ਕਿ ਇਸ ਦੇ ਥੱਲੇ ਨੇਪਾਲ 'ਚੋਂ ਗੋਰਖਿਆਂ ਦੀ ਭਰਤੀ ਭਾਰਤੀ ਫੌਜ ਲਈ ਵੀ ਹੋਏਗੀ ਔਰ ਬ੍ਰਿਟਿਸ਼ ਫੌਜ ਲਈ ਵੀ ਹੋਏਗੀ। ਅੱਜ ਵੀ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਨੇਪਾਲੀ ਰੈਜੀਮੈਂਟਸ, ਭਾਵੇਂ ਉਹਨਾਂ ਦੀ ਗਿਣਤੀ ਹੁਣ ਘੱਟ ਹੈ, ਔਰ ਉੱਥੋਂ ਹੀ ਉਹ ਆਉਂਦੇ ਨੇ, ਉਹਨਾਂ ਨੂੰ ਭਰਤੀ ਕਰਦੇ ਨੇ ਔਰ ਉਹ ਅੱਜ ਵੀ ਨੇਪਾਲੀ ਰੈਜੀਮੈਂਟ ਜਿਹੜੀ ਹੈ ਬ੍ਰਿਟਿਸ਼ ਸਲਤਨਤ ਦਾ ਹਿੱਸਾ ਹੈ। ਭਾਰਤ ਦੇ ਵਿੱਚ ਤਾਂ ਜਿਹੜੀ ਇੱਕ ਅੰਦਾਜ਼ੇ ਮੁਤਾਬਕ, ਮੈਂ ਜਦੋਂ ਪਿਛਲੇ ਦਿਨਾਂ 'ਚ ਨੇਪਾਲ ਨਾਲ ਇੰਡੀਆ ਦੀ ਟਸਲ ਚੱਲ ਰਹੀ ਸੀ ਤੇ ਉਦੋਂ ਇਹ ਫਿਗਰ ਸਾਹਮਣੇ ਆਈ ਸੀ ਕਿ 70 ਕੇ 80 ਹਜ਼ਾਰ ਜਿਹੜੇ ਫੌਜੀ ਨੇ ਭਾਰਤ ਦੀ ਫੌਜ ਦੇ ਵਿੱਚ ਉਹ ਨੇਪਾਲੀ ਨੇ, ਜਿਨ੍ਹਾਂ ਨੂੰ ਨੇਪਾਲ 'ਚੋਂ ਲਿਜਾ ਕੇ ਭਰਤੀ ਕੀਤਾ ਜਾਂਦਾ। ਹੁਣ ਜਦੋਂ ਇਹਨਾਂ ਨੇ ਅਗਨੀਪਥ ਔਰ ਅਗਨੀਵੀਰ ਸਕੀਮ ਦਾ ਐਲਾਨ ਕੀਤਾ, ਵਿਦਨ ਤਾਂ ਉਹਨਾਂ ਨੇ ਦੱਬ ਲਿਆ ਜਾਂ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਦਿੱਤਾ ਜੀ ਇਹ ਹੋਏਗਾ ਉਹ ਹੋਏਗਾ। ਹੁਣ ਨੇਪਾਲ ਦੇ ਵਿੱਚ ਇਹਨਾਂ ਦੀ ਟੀਮ ਜਿਹੜੀ ਆ ਉਹ ਭਰਤੀ ਕਰਨ ਗਈ, ਉੱਥੇ ਇੰਡੀਅਨ ਐਮਬੈਸੀ ਰਾਹੀਂ ਕਰਦੇ ਨੇ ਔਰ ਉਹਨਾਂ ਨੇ 25 ਅਗਸਤ ਤੇ 7 ਸਤੰਬਰ ਦੀਆਂ ਡੇਟਾਂ ਦਿੱਤੀਆਂ ਕਿ ਜਿਹਦੇ 'ਚ ਧਰਾਨ 'ਚ 19 ਤੋਂ 28 ਸਤੰਬਰ ਤੱਕ ਭਰਤੀ ਹੋਏਗੀ, ਥਾਂ ਦਾ ਨਾਂ ਹੈ। ਔਰ ਇਸੇ ਤਰ੍ਹਾਂ ਜਿਹੜੀ ਹੈ ਦਾਰਜਲਿੰਗ ਨੇ ਨੇਪਾਲ ਦੇ ਬੁਟਵਲ ਤੇ ਧਰਾਨ, ਇਹ ਦੋ ਥਾਵਾਂ ਤੇ ਭਰਤੀ ਕਰਨੀ ਸੀ। ਲੇਕਿਨ ਨੇਪਾਲ ਦੀ ਹੁਣ ਉੱਥੇ ਨੇਪਾਲ 'ਚ ਚੋਣਾਂ ਹੋਣ ਵਾਲੀਆਂ ਨੇ ਕੁਝ ਮਹੀਨੇ ਬਾਅਦ। ਉਹਨਾਂ ਨੇ ਜਦੋਂ ਦੇਖਿਆ ਹੈ ਕਿ ਵੀ ਇਹ ਤਾਂ ਪਹਿਲੀ ਗੱਲ ਤਾਂ ਇਹਨਾਂ ਨੇ ਅਗਨੀਪਥ ਤੇ ਅਗਨੀਵੀਰ ਕਰਨ ਲੱਗੇ, ਅਸੀਂ ਟ੍ਰਾਈਪਾਰਟਾਈਟ ਟ੍ਰੀਟੀ ਦਾ ਹਿੱਸਾ ਸੀ, ਸਾਨੂੰ ਉਹਨਾਂ ਨੇ ਭਰੋਸੇ 'ਚ ਨਹੀਂ ਲਿਆ। ਫਿਰ ਉਹਨਾਂ ਨੇ ਕਿਹਾ ਵੀ ਇਹ 4 ਸਾਲ ਕਰਕੇ ਆ ਕੇ ਜਿਹੜੇ 4 ਸਾਲ ਬਾਅਦ ਆਣਗੇ ਇੱਥੇ ਕੀ ਕਰਨਗੇ, ਕ੍ਰਿਮੀਨਲ ਬਣਨਗੇ, ਵਿਰੋਧ ਕਰਨਗੇ। ਜਿਹੜੀ ਗੱਲ ਅਸੀਂ ਇਹ ਸਮਝਦੇ ਹਾਂ ਵੀ ਇਹਦਾ ਮੰਤਵ ਹੀ ਇਸ ਸਾਰੀ ਸਕੀਮ ਦਾ 4 ਸਾਲਾ ਟ੍ਰੇਨਿੰਗ ਦੇ ਕੇ ਹਿੰਦੂਤਵੀ ਦਹਿਸ਼ਤਗਰਦੀ ਨੂੰ ਵਧਾਵਾ ਦੇਣਾ, ਤੇ ਨੇਪਾਲ ਵਾਲਿਆਂ ਨੇ ਇਹਨੂੰ ਸਮਝਿਆ ਵੀ ਇਹ ਆ ਕੇ ਸਾਡੇ ਕੀ ਕਰਨਗੇ ਔਰ ਇਸ ਦੇ ਉੱਤੇ ਉਹਨਾਂ ਨੇ ਵਿਰੋਧ ਕੀਤਾ। ਹੁਣ ਇਹ ਭਰਤੀ ਰੋਕ ਦਿੱਤੀ ਗਈ ਹੈ ਔਰ ਇਹ BBC ਦੀ ਸਟੋਰੀ ਹੈ ਕਿ ਮੰਗਲਵਾਰ ਨੂੰ ਨੇਪਾਲ ਦਾ ਜਿਹੜੀ ਫੋਰਨ ਮਿਨਿਸਟਰੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਉੱਥੇ ਦਿਓਬਾ, ਇਸ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਹੋਈ ਔਰ BBC ਦਾ ਨੁਮਾਇੰਦੇ ਨੇ ਜਿਹੜੇ ਪ੍ਰਾਈਮ ਮਿਨਿਸਟਰ ਦਿਓਬਾ ਦੇ ਫੋਰਨ ਅਫੇਅਰਸ ਦੇ ਸਲਾਹਕਾਰ ਨੇ ਅਰੁਣ ਕੁਮਾਰ ਸੁਬੇਦੀ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਔਰ ਜਿਹੜੀ ਗੱਲ ਸੁਬੇਦੀ ਨੇ ਕਹੀ, ਮੈਂ ਐਗਜ਼ੈਕਟਲੀ BBC ਨੂੰ ਕੋਟ ਕਰਨਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਭਾਰਤੀ ਫੌਜ 'ਚ ਨੇਪਾਲੀ ਗੋਰਖੇ 1947 ਤੋਂ ਬ੍ਰਿਟਨ, ਭਾਰਤ ਤੇ ਨੇਪਾਲ ਦੇ ਵਿੱਚ ਹੋਈ ਟ੍ਰਾਈਪਾਰਟ ਟ੍ਰੀਟੀ ਦੇ ਤਹਿਤ ਭਰਤੀ ਹੁੰਦੇ ਨੇ। ਹੁਣ ਭਾਰਤ ਨੇ ਬਿਨਾਂ ਨੇਪਾਲ ਨੂੰ ਭਰੋਸੇ 'ਚ ਲਿਆ ਆਪਣੀ ਫੌਜ ਦੀ ਭਰਤੀ ਨੀਤੀ 'ਚ ਬਦਲਾਅ ਕੀਤਾ ਔਰ ਬੇਸ਼ੱਕ ਜਿਹੜਾ ਬਦਲਾਅ ਉਹ ਨਜ਼ਰ ਤਾਂ ਆਉਂਦਾ ਕਿ ਵੀ ਇਹਦੇ 'ਚ ਕੋਈ ਟ੍ਰੀਟੀ ਦੀ ਉਲੰਘਣਾ ਨਹੀਂ ਹੋਈ, ਲੇਕਿਨ ਸਾਡੀਆਂ ਇਸ ਬਾਰੇ ਫਿਕਰਮੰਦੀਆਂ ਨੇ। ਔਰ ਇੱਕ ਵੱਡੀ ਫਿਕਰਮੰਦੀ ਇਹ ਹੈ ਕਿ ਜਿਹੜਾ 4 ਸਾਲ ਭਾਰਤੀ ਫੌਜ 'ਚ ਰਹਿਣ ਤੋਂ ਬਾਅਦ ਜਿਹੜਾ ਨੌਜਵਾਨ ਵਾਪਸ ਆਏਗਾ ਟ੍ਰੇਨਡ ਫੌਜੀ, ਉਹ ਇੱਥੇ ਆ ਕੇ ਕੀ ਕਰੇਗਾ? ਉਹਦੇ ਕੋਲ ਫੌਜ ਦੀ ਲੇਟੈਸਟ ਟ੍ਰੇਨਿੰਗ ਹੋਏਗੀ ਔਰ ਇਸ ਗੱਲ ਦਾ ਅੰਦੇਸ਼ਾ ਬਣਿਆ ਹੈ ਕਿ ਉਹਦੀ ਟ੍ਰੇਨਿੰਗ ਦਾ ਕੋਈ ਮਿਸਯੂਜ਼ ਕਰੇਗਾ। ਮਤਲਬ ਉਹੀ ਉਹਨਾਂ ਨੂੰ ਦਹਿਸ਼ਤਗਰਦੀ ਲਈ ਵੀ ਵਰਤਿਆ ਜਾ ਸਕਦਾ ਹੈ, ਰਜੀਮ ਬਦਲਣ ਲਈ ਵੀ ਵਰਤਿਆ ਜਾ। ਟ੍ਰੇਨਿੰਗ ਤਾਂ ਹੈ ਫੌਜ ਦੀ। ਉਹਨਾਂ ਨੇ ਕਿਹਾ ਕਿ ਵੀ ਉਹ ਜਿਹੜੇ ਨੇ 4 ਸਾਲ ਬਾਅਦ ਭਾਰਤੀ ਫੌਜ ਦੇ ਨੌਜਵਾਨ ਜਦੋਂ ਵਾਪਸ ਆਣਗੇ
ਤੇ ਜਿਹੜੇ ਵਾਇਲੈਂਟ ਗਰੁੱਪ ਨੇ, ਕਿਉਂਕਿ ਨੇਪਾਲ 'ਚ ਤਾਂ ਆਲਰੇਡੀ ਉੱਥੇ ਉਹਨਾਂ ਦੀ ਸਿਵਲ ਵਾਰ ਚੱਲੀ, ਵਾਇਲੈਂਸ 40,000 ਤੋਂ ਜ਼ਿਆਦਾ ਲੋਕ ਮਾਰੇ ਗਏ ਜਦੋਂ ਉਹਨਾਂ ਨੇ ਰਾਜਾਸ਼ਾਹੀ ਦੇ ਖਿਲਾਫ ਸਟਰਗਲ ਕੀਤੀ। ਉਹਨਾਂ ਨੇ ਕਿਹਾ ਵੀ ਇਸ ਨਾਲ ਨੇਪਾਲ 'ਚ ਨਵੀਂ ਮੁਸ਼ਕਲ ਖੜੀ ਹੋਏਗੀ, ਇਸ ਲਈ ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀਆਂ ਮੁਸ਼ਕਲਾਂ ਵੱਲ ਧਿਆਨ ਦੇਣ। ਔਰ ਇਹ ਕਹਿ ਕੇ ਉਹਨਾਂ ਨੇ ਇਹ ਜਿਹੜੀਆਂ ਤਰੀਕਾਂ ਸੀ ਦੋਨੋਂ ਹੀ, ਜਿੱਥੇ ਥਾਂ ਤੇ ਉਹਨਾਂ ਨੇ ਭਰਤੀ ਕਰਨੀ ਸੀ, ਉਹਨਾਂ ਨੂੰ ਜਿਹੜਾ ਹੈ ਉਹ ਖਤਮ ਕਰ ਦਿੱਤਾ ਕਿ ਭਾਈ ਨਹੀਂ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਨੇ ਬਿਲਕੁਲ ਠੀਕ ਸਮਝਿਆ ਕਿ ਭਾਈ ਇਹ ਤਾਂ ਨਵੇਂ ਕਿਸਮ ਦੇ 4 ਸਾਲਾ ਟ੍ਰੇਨਿੰਗ ਵਾਲੇ ਇੱਕ ਦਹਿਸ਼ਤਗਰਦ ਪੈਦਾ ਹੋਣਗੇ ਜਿਹੜੇ ਮੁੜ ਕੇ ਜਾਂ ਇੱਥੇ ਲੁੱਟਾਂ ਖੋਹਾਂ ਕਰਨਗੇ ਜਾਂ ਕਿਸੇ ਹੋਰ ਦਾ ਹੱਥ ਠੋਕਾ ਬਣ ਕੇ ਜਿਹੜਾ ਉਹ ਨੇਪਾਲ ਦੇ ਖਿਲਾਫ ਹੀ ਵਾਇਲੈਂਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।